ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 22 ਮਈ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਜਿੰਦ ਤੇ ਬਦਨ। ਸੁਨਹਿਰੀ ਮਤਨ, ਯੋਹੰਨਾ। ਫਾਨੀ ਖੁਰਾਕ ਲਈ ਮਿਹਨਤ ਨਾ ਕਰੋ, ਉਸ ਖੁਰਾਕ ਲਈ ਜਿਹੜੀ ਹਮੇਸ਼ਾ ਦੀ ਹਯਾਤੀ ਤਿਕਰ ਬਰਕਰਾਰ ਰਹਿੰਦੀ ਹੈ, ਜਿਹਨੂੰ ਇਬਨ ਆਦਮ ਤੁਹਾਨੂੰ ਦੇਵੇਗਾ। ਜਵਾਬੀ ਪੜ੍ਹਾਈ। ਜ਼ਬੂਰ। ਕਾਸ਼ ਪਈ ਲੋਕੀ ਖੁਦਾਵੰਦ ਦੀ ਸ਼ਫਕਤ ਦੀ ਖਾਤਰ ਤੇ ਬਨੀ ਆਦਮ ਲਈ ਉਹਦੇ ਅਜੀਬ ਕੰਮਾਂ ਦੀ ਖਾਤਰ ਉਹਦੀ ਵਡਿਆਈ ਕਰਦੇ, ਕਿਉਂ ਜੇ ਉਹ ਤਰਸਣ ਵਾਲੀ ਜਿੰਦ ਨੂੰ ਰਝਾਉਂਦਾ ਹੈ ਤੇ ਭੁੱਖੀ ਜਿੰਦ ਨੂੰ ਨਿਯਮਤਾਂ ਨਾਲ ਮਾਲਾਮਾਲ ਕਰਦਾ ਹੈ। ਰੱਬ ਦੀ ਸ਼ਰੀਅਤ ਕਾਮਲ ਏ, ਉਹ ਜਿੰਦ ਨੂੰ ਬਹਾਲ ਕਰਦੀ ਏ। ਰੱਬ ਦੀ ਗਵਾਹੀ ਸੱਚੀ ਏ, ਨਾਦਾਨ ਨੂੰ ਸਿਆਣ ਦਿੰਦੀ ਏ। ਰੱਬ ਦੇ ਕਾਨੂੰਨ ਰਾਸਤ ਨੇ, ਉਹ ਦਿਲ ਨੂੰ ਸਕੂਨ ਦਿੰਦੇ ਨੇ। ਰੱਬ ਦਾ ਹੁਕਮ ਬੇਅੈਬ ਏ, ਉਹ ਅੱਖੀਆਂ ਨੂੰ ਰੋਸ਼ਨ ਕਰਦਾ ਏ। ਰੱਬ ਦਾ ਡਰ ਪਾ ਕੇ ਉਹ ਹਮੇਸ਼ਾ ਤਿੱਕਰ ਰਹਿੰਦਾ ਏ। ਰੱਬ ਦੇ ਹੁਕਮ ਸੱਚੇ ਨੇ ਤੇ ਬਿਲਕੁਲ ਰਾਸਤ ਨੇ। ਉਹ ਸੋਨੇ ਤੋਂ ਤੇ ਬਹੁਤ ਕੁੰਦਨ ਤੋਂ ਵੀ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਨੇ। ਉਹ ਸ਼ਹਿਦ ਤੋਂ ਬਲਕਿ ਸ਼ਹਿਦ ਦੇ ਛੱਤਿਆਂ ਦੇ ਟਪਕਿਆਂ ਤੋਂ ਵੀ ਮਿੱਠੇ ਨੇ, ਤੇ ਉਹਨਾਂ ਨਾਲ ਤੇਰੇ ਬੰਦੇ ਨੂੰ ਅਗਾਈ ਮਿਲਦੀ ਏ। ਉਹਨਾਂ ਨੂੰ ਮੰਨਣ ਦਾ ਅਜਰ ਵੱਡਾ ਏ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਐ ਸਾਰੇ ਤਰੇ ਆਇਓ, ਪਾਣੀ ਦੇ ਕੋਲ ਆਓ, ਤੇ ਉਹ ਵੀ ਜਿਹਦੇ ਕੋਲ ਪੈਸਾ ਨਾ ਹੋਵੇ। ਆਓ, ਮੁੱਲ ਲਵੋ ਤੇ ਖਾਓ। ਹਾਂ, ਆਓ ਤੇ ਦੁੱਧ ਬਗੈਰ ਰੁਪਏ ਪੈਸੇ ਦੇ ਖਰੀਦੋ। ਤੁਸੀਂ ਕਿਉਂ ਆਪਣਾ ਰੁਪਇਆ ਉਸ ਸ਼ੈ ਲਈ ਜਿਹੜੀ ਰੋਟੀ ਨਹੀਂ, ਤੇ ਆਪਣੀ ਮਿਹਨਤ ਉਸ ਸ਼ੈ ਲਈ ਜਿਹੜੀ ਰਝਾਉਂਦੀ ਨਹੀਂ ਖਰਚ ਕਰਦੇ ਹੋ? ਤੁਸੀਂ ਧਿਆਨ ਨਾਲ ਮੇਰੀ ਸੁਣੋ ਤੇ ਹਰ ਉਹ ਸ਼ੈ ਜਿਹੜੀ ਚੰਗੀ ਏ ਖਾਓ, ਤੇ ਤੁਹਾਡੀ ਜਾਨ ਫਰਬੀ ਤੋਂ ਲਜ਼ਤ ਪਾਵੇ। ਕੰਨ ਲਾਓ ਤੇ ਮੇਰੇ ਕੋਲ ਆਓ ਤੇ ਸੁਣੋ, ਤੇ ਤੁਹਾਡੀ ਜਾਨ ਜਿਉਂਦੀ ਰਹੇਗੀ, ਤੇ ਮੈਂ ਤੁਹਾਨੂੰ ਹਮੇਸ਼ਾ ਦਾ ਅਹਿਦ ਯਾਨੀ ਦਾਊਦ ਦੀਆਂ ਸੱਚੀਆਂ ਨਿਮਤਾਂ ਬਖਸ਼ਾਂਗਾ। ਯਰਮੀਆ। ਤੇ ਮੈਂ ਕਾਇਨਾਤ ਦੀ ਜਾਨ ਨੂੰ ਚਕਨਾਈ ਨਾਲ ਸੀਰ ਕਰਾਂਗਾ, ਤੇ ਮੇਰੇ ਲੋਕੀ ਮੇਰੀਆਂ ਨਿਯਮਤਾਂ ਨਾਲ ਰੱਜਣਗੇ, ਖੁਦਾਵੰਦ ਆਖਦਾ ਹੈ। ਲੂਕਾ। ਯਿਸੂ ਪਾਕ ਰੂਹ ਨਾਲ ਭਰਿਆ ਹੋਇਆ ਯਰਦਨ ਤੋਂ ਪਰਤਿਆ, ਤੇ ਇਬਾਦਤਖਾਨੇ ਵਿੱਚ ਇੱਕ ਬੰਦਾ ਸੀ ਜਿਹਦੇ ਵਿੱਚ ਨਾਪਾਕ ਦੇਵ ਦੀ ਇੱਕ ਰੂਹ ਸੀ। ਉਹ ਬਹੁਤ ਉੱਚੀ ਆਵਾਜ਼ ਨਾਲ ਬੋਲਿਆ, ਭਈ ਐ ਯਿਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ? ਕੀ ਤੂੰ ਸਾਨੂੰ ਹਲਾਕ ਕਰਨ ਆਇਆ ਹੈ? ਮੈਂ ਤੈਨੂੰ ਜਾਣਦਾ ਵਾਂ ਭਈ ਤੂੰ ਕੌਣ ਹੈ, ਰੱਬ ਦਾ ਕਦੂਸ। ਯਿਸੂ ਨੇ ਉਹਨੂੰ ਝਿੜਕ ਕੇ ਆਖਿਆ, ਚੁੱਪ ਰਹਿ ਤੇ ਉਹਦੇ ਵਿੱਚੋਂ ਨਿਕਲ ਜਾ। ਤੇ ਬਦਰੂ ਉਹਦੇ ਅੰਦਰੋਂ ਉਹਨੂੰ ਮਰੋੜ ਕੇ ਕੁਝ ਨੁਕਸਾਨ ਪਹੁੰਚਾਏ ਬਗੈਰ ਨਿਕਲ ਗਈ। ਤੇ ਸਾਰੇ ਹੈਰਾਨ ਹੋ ਕੇ ਆਪਸ ਵਿੱਚ ਆਖਣ ਲੱਗ ਪਏ, ਭਈ ਇਹ ਕਿਵੇਂ ਦਾ ਕਲਾਮ ਏ, ਕਿਉਂ ਜੇ ਉਹ ਇਖਤਿਆਰ ਤੇ ਕੁਦਰਤ ਨਾਲ ਨਾਪਾਕ ਰੂਹਾਂ ਨੂੰ ਹੁਕਮ ਦਿੰਦਾ ਏ ਤੇ ਉਹ ਨਿਕਲ ਜਾਂਦੀਆਂ ਨੇ। ਤੇ ਆਲੇ ਦੁਆਲੇ ਹਰ ਪਾਸੇ ਉਹਦੀ ਧੁੰਮ ਮਚ ਗਈ। ਲੂਕਾ। ਇੰਨੇ ਵਿੱਚ ਹਜ਼ਾਰਾਂ ਬੰਦਿਆਂ ਦਾ ਜੱਥਾ ਪੈ ਗਿਆ, ਇੱਥੇ ਤਿੱਕਰ ਕੋਈ ਹਰ ਬੰਦਾ ਦੂਜੇ ਉੱਤੇ ਡਿੱਗਦਾ ਫਿਰਦਾ ਸੀ। ਫਿਰ ਜੱਥੇ ਵਿੱਚੋਂ ਕਿਸੇ ਨੇ ਉਹਨੂੰ ਆਖਿਆ, ਐ ਉਸਤਾਦ, ਮੇਰੇ ਭਰਾ ਨੂੰ ਆਖ ਭਈ ਜਾਇਦਾਦ ਦਾ ਮੇਰਾ ਹਿੱਸਾ ਮੈਨੂੰ ਦੇ। ਉਹਨੇ ਉਹਨੂੰ ਆਖਿਆ, ਮੀਆਂ, ਕਿੰਨੇ ਮੈਨੂੰ ਤੁਹਾਡਾ ਮੁਨਸਫ ਜਾਂ ਵੰਡ ਕਰਨ ਵਾਲਾ ਬਣਾਇਆ ਹੈ? ਤੇ ਉਹਨੇ ਉਹਨਾਂ ਨੂੰ ਆਖਿਆ, ਖਬਰਦਾਰ, ਆਪਣੇ ਆਪ ਨੂੰ ਹਰ ਤਰ੍ਹਾਂ ਦੇ ਲਾਲਚ ਤੋਂ ਬਚਾ ਕੇ ਰੱਖੋ, ਕਿਉਂ ਜੇ ਕਿਸੇ ਦੀ ਹਯਾਤੀ ਉਹਦੇ ਮਾਲ ਦੇ ਬਹੁਤਾ ਹੋਣ ਉੱਤੇ ਮੌਕੂਫ ਨਹੀਂ। ਤੇ ਉਹਨੇ ਉਹਨਾਂ ਨੂੰ ਤਮਸੀਲ ਆਖੀ, ਭਈ ਕਿਸੇ ਦੌਲਤਮੰਦ ਬੰਦੇ ਦੀ ਜ਼ਮੀਨ ਵਿੱਚ ਬੜੀ ਫਸਲ ਹੋਈ। ਇਸ ਲਈ ਉਹ ਆਪਣੇ ਦਿਲ ਵਿੱਚ ਸੋਚ ਕੇ ਆਖਣ ਲੱਗ ਗਿਆ, ਮੈਂ ਕੀ ਕਰਾਂ, ਕਿਉਂ ਜੇ ਮੇਰੇ ਕੋਲ ਥਾਂ ਨਹੀਂ ਜਿੱਥੇ ਆਪਣੀ ਪੈਦਾਵਾਰ ਭਰ ਕੇ ਰੱਖਾਂ। ਉਹਨੇ ਆਖਿਆ, ਮੈਂ ਇੰਜ ਕਰਾਂਗਾ ਭਈ ਆਪਣੀਆਂ ਕੋਠੀਆਂ ਢਾਹ ਕੇ ਉਹਨਾਂ ਨੂੰ ਵੱਡੀਆਂ ਬਣਾਵਾਂਗਾ, ਤੇ ਉਹਨਾਂ ਵਿੱਚ ਆਪਣਾ ਸਾਰਾ ਅਨਾਜ ਤੇ ਮਾਲ ਭਰ ਕੇ ਰੱਖਾਂਗਾ, ਤੇ ਆਪਣੀ ਜਾਨ ਨੂੰ ਆਖਾਂਗਾ, ਭਈ ਐ ਜਾਨ, ਤੇਰੇ ਕੋਲ ਬਹੁਤ ਵਰਿਆਂ ਲਈ ਬਹੁਤ ਸਾਰਾ ਮਾਲ ਜਮ੍ਹਾਂ ਹੈ, ਸਕੂਨ ਕਰ, ਖਾ ਪੀ, ਖੁਸ਼ ਰਹਿ। ਪਰ ਰੱਬ ਨੇ ਉਹਨੂੰ ਆਖਿਆ, ਐ ਬੇਵਕੂਫ, ਇਸੇ ਰਾਤ ਤੇਰੀ ਜਾਨ ਤੇਥੋਂ ਲੈ ਲਈ ਜਾਵੇਗੀ। ਇਸ ਲਈ ਜੋ ਕੁਝ ਤੂੰ ਤਿਆਰ ਕੀਤਾ ਏ ਉਹ ਕਿਹਦਾ ਹੋਵੇਗਾ? ਇੰਜ ਹੀ ਉਹ ਬੰਦਾ ਏ ਜਿਹੜਾ ਆਪਣੇ ਲਈ ਖਜ਼ਾਨਾ ਇਕੱਠਾ ਕਰਦਾ ਏ ਤੇ ਰੱਬ ਦੇ ਨੇੜੇ ਦੌਲਤਮੰਦ ਨਹੀਂ। ਫਿਰ ਉਹਨੇ ਆਪਣੇ ਚੇਲਿਆਂ ਨੂੰ ਆਖਿਆ,
ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਭਈ ਆਪਣੀ ਜਾਨ ਦਾ ਫਿਕਰ ਨਾ ਕਰੋ ਵੀ ਅਸੀਂ ਕੀ ਖਾਵਾਂਗੇ ਤੇ ਨਾ ਆਪਣੇ ਬਦਨ ਦੀ ਭਈ ਅਸੀਂ ਕੀ ਪਾਵਾਂਗੇ। ਕਿਉਂ ਜੇ ਜਾਨ ਖੁਰਾਕ ਤੋਂ ਵੱਧ ਕੇ ਹੈ ਤੇ ਬਦਨ ਕੱਪੜਿਆਂ ਤੋਂ। ਕਾਵਾਂ ਉੱਤੇ ਗੌਰ ਕਰੋ ਭਈ ਨਾ ਬੋਂਦੇ ਨੇ ਨਾ ਵੱਢਦੇ ਨੇ ਤੇ ਨਾ ਉਹਨਾਂ ਦਾ ਕਿੱਤਾ ਹੁੰਦਾ ਹੈ ਤੇ ਨਾ ਕੋਠੀ, ਫਿਰ ਵੀ ਰੱਬ ਉਹਨਾਂ ਨੂੰ ਖਵਾਉਂਦਾ ਹੈ। ਤੁਹਾਡੀ ਕਦਰ ਤੇ ਪਰਿੰਦਿਆਂ ਤੋਂ ਕਿਤੇ ਬਹੁਤੀ ਏ। ਇਸ ਲਈ ਜੇ ਰੱਬ ਘਾਹ ਨੂੰ ਜਿਹੜੀ ਅੱਜ ਹੈ ਤੇ ਕੱਲ ਤਨੂਰ ਵਿੱਚ ਬਾਲੀ ਜਾਵੇਗੀ ਅਜਿਹੀ ਪੋਸ਼ਾਕ ਪਾਉਂਦਾ ਏ ਤੇ ਇਹ ਘੱਟ ਇਤਕਾਦ ਵਾਲਿਓ ਤੁਹਾਨੂੰ ਕਿਉਂ ਨਾ ਪਵਾਵੇਗਾ। ਤੇ ਤੁਸੀਂ ਇਹਦੀ ਤਲਾਸ਼ ਵਿੱਚ ਨਾ ਰਹੋ ਭਈ ਕੀ ਖਾਵਾਂਗੇ ਕੀ ਪਾਵਾਂਗੇ ਤੇ ਨਾ ਸ਼ੱਕੀ ਬਣੋ, ਕਿਉਂ ਜੇ ਇਹਨਾਂ ਸਾਰੀਆਂ ਸ਼ੈਵਾਂ ਦੀ ਤਲਾਸ਼ ਵਿੱਚ ਜੱਗ ਦੀਆਂ ਕੌਮਾਂ ਰਹਿੰਦੀਆਂ ਨੇ, ਪਰ ਤੁਹਾਡਾ ਪਿਓ ਜਾਣਦਾ ਏ ਭਈ ਤੁਸੀਂ ਇਹਨਾਂ ਸ਼ੈਵਾਂ ਦੇ ਮੁਹਤਾਜ ਹੋ। ਹਾਂ, ਉਹਦੀ ਬਾਦਸ਼ਾਹੀ ਦੀ ਤਲਾਸ਼ ਵਿੱਚ ਰਹੋ ਤੇ ਇਹ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਮੱਤੀ। ਜਿਹੜੇ ਬਦਨ ਨੂੰ ਕਤਲ ਕਰਦੇ ਨੇ ਤੇ ਰੂਹ ਨੂੰ ਕਤਲ ਨਹੀਂ ਕਰ ਸਕਦੇ, ਉਹਨਾਂ ਤੋਂ ਨਾ ਡਰੋ, ਬਲਕਿ ਉਹਦੇ ਤੋਂ ਡਰੋ ਜਿਹੜਾ ਰੂਹ ਤੇ ਬਦਨ ਦੋਵਾਂ ਨੂੰ ਨਰਕ ਵਿੱਚ ਹਲਾਕ ਕਰ ਸਕਦਾ ਹੈ। ਮੱਤੀ। ਉਸ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ ਵੀ ਜੇ ਕੋਈ ਮੇਰੇ ਮਗਰ ਆਉਣਾ ਚਾਹਵੇ ਤੇ ਆਪਣੀ ਖੁਦੀ ਦਾ ਇਨਕਾਰ ਕਰੇ ਤੇ ਆਪਣੀ ਸੂਲੀ ਚੁੱਕੇ ਤੇ ਮੇਰੇ ਮਗਰ ਟੁਰ ਪਵੇ। ਕਿਉਂ ਜੇ ਜਿਹੜਾ ਆਪਣੀ ਜਾਨ ਬਚਾਉਂਦਾ ਏ ਉਹ ਉਹਨੂੰ ਗਵਾਏਗਾ ਤੇ ਜਿਹੜਾ ਮੇਰੀ ਖਾਤਰ ਆਪਣੀ ਜਾਨ ਗਵਾਏਗਾ ਉਹ ਉਹਨੂੰ ਪਾ ਲਵੇਗਾ। ਤੇ ਜੇ ਬੰਦਾ ਸਾਰਾ ਜੱਗ ਹਾਸਲ ਕਰੇ ਤੇ ਆਪਣੀ ਜਾਨ ਦਾ ਨੁਕਸਾਨ ਚੁੱਕੇ ਤੇ ਉਹਨੂੰ ਕੀ ਫਾਇਦਾ, ਜਾਂ ਬੰਦਾ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ। ਯੋਹੰਨਾ। ਸਾਡੇ ਪਿਓ ਦਾਦੇ ਨੇ ਬੀਆਬਾਨ ਵਿੱਚ ਮਨ ਖਾਧਾ, ਕਿਉਂ ਜੇ ਲਿਖਿਆ ਏ ਭਈ ਉਹਨੇ ਉਹਨਾਂ ਨੂੰ ਖਾਣ ਲਈ ਅਸਮਾਨ ਤੋਂ ਰੋਟੀ ਦਿੱਤੀ। ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਮੂਸਾ ਨੇ ਤੇ ਉਹ ਰੋਟੀ ਤੁਹਾਨੂੰ ਅਸਮਾਨ ਤੋਂ ਨਹੀਂ ਦਿੱਤੀ, ਪਰ ਮੇਰਾ ਪਿਓ ਅਸਮਾਨ ਤੋਂ ਤੁਹਾਨੂੰ ਅਸਲੀ ਰੋਟੀ ਦਿੰਦਾ ਏ। ਕਿਉਂ ਜੇ ਰੱਬ ਦੀ ਰੋਟੀ ਉਹ ਏ ਜਿਹੜੀ ਅਸਮਾਨ ਤੋਂ ਉਤਰ ਕੇ ਜੱਗ ਨੂੰ ਹਯਾਤੀ ਦਿੰਦੀ ਏ। ਕਿਉਂ ਜੇ ਮੈਂ ਅਸਮਾਨ ਤੋਂ ਇਸ ਲਈ ਨਹੀਂ ਉਤਰਿਆ ਭਈ ਆਪਣੀ ਮਰਜ਼ੀ ਦੇ ਮੁਤਾਬਕ ਕੰਮ ਕਰਾਂ, ਬਲਕਿ ਇਸ ਲਈ ਭਈ ਆਪਣੇ ਘੱਲਣ ਵਾਲੇ ਦੀ ਮਰਜ਼ੀ ਦੇ ਮੁਤਾਬਕ ਕੰਮ ਕਰਾਂ। ਕਿਉਂ ਜੇ ਮੇਰੇ ਪਿਓ ਦੀ ਮਰਜ਼ੀ ਇਹ ਹੈ ਭਈ ਜਿਹੜਾ ਕੋਈ ਪੁੱਤਰ ਨੂੰ ਵੇਖੇ ਤੇ ਉਹਦੇ ਉੱਤੇ ਈਮਾਨ ਲਿਆਏ ਹਮੇਸ਼ਾ ਦੀ ਹਯਾਤੀ ਪਾਵੇ। ਗ੍ਰੰਥੀਓ। ਕਿਉਂ ਜੇ ਅਸੀਂ ਜਾਣਦੇ ਹਾਂ ਵੀ ਜਦੋਂ ਸਾਡੇ ਖੈਮੇ ਦਾ ਘਰ ਜਿਹੜਾ ਧਰਤੀ ਉੱਤੇ ਸੁੱਟਿਆ ਜਾਵੇਗਾ ਤੇ ਸਾਨੂੰ ਰੱਬ ਵੱਲੋਂ ਅਸਮਾਨ ਉੱਤੋਂ ਇੱਕ ਅਜਿਹੀ ਇਮਾਰਤ ਮਿਲੇਗੀ ਜਿਹੜੀ ਹੱਥ ਦਾ ਬਣਿਆ ਘਰ ਨਹੀਂ ਬਲਕਿ ਹਮੇਸ਼ਾ ਦੀ ਏ ਤੇ ਹਮੇਸ਼ਾ ਸਾਡੀ ਖਾਤਰ ਜਮ੍ਹਾਂ ਰਹਿੰਦੀ ਏ। ਤੇ ਇਹ ਜਾਣਦੇ ਹਾਂ ਵੀ ਜਦੋਂ ਤੀਕਰ ਅਸੀਂ ਬਦਨ ਦੇ ਵਤਨ ਵਿੱਚ ਹਾਂ ਰੱਬ ਵੱਲੋਂ ਜਲਾਵਤਨ ਹਾਂ। ਕਿਉਂ ਜੇ ਅਸੀਂ ਈਮਾਨ ਉੱਤੇ ਟੁਰਦੇ ਹਾਂ ਨਾ ਪਈ ਅੱਖੀਆਂ ਦੇ ਵੇਖਣ ਉੱਤੇ। ਗਰਜ਼ ਸਾਡੀ ਖਾਤਰ ਜਮ੍ਹਾਂ ਏ ਤੇ ਸਾਨੂੰ ਬਦਨ ਦੇ ਵਤਨ ਤੋਂ ਵੱਖ ਹੋ ਕੇ ਖੁਦਾਵੰਦ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਏ। ਤਸਲੀਂਕੀਓ। ਤੇ ਤੁਹਾਡੀ ਰੂਹ ਤੇ ਜਾਨ ਤੇ ਬਦਨ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਆਉਣ ਤੀਕਰ ਪੂਰੇ ਤੇ ਬੇਐਬ ਮਹਿਫੂਜ਼ ਰਹਿਣ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਜਿੰਦ ਮਾਦਾ ਹਯਾਤੀ ਇਨਸਾਨ ਦੀ ਜ਼ਹਾਨਤ ਏ ਜਿਹਦੀ ਇਨਫਰਾਦੀਅਤ ਹੁੰਦੀ ਏ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਏ। ਭਾਰਤੀਆਂ ਨੇ ਬੁਨਿਆਦੀ ਅਸਲੀਅਤ ਦੀਆਂ ਕੁਝ ਝਲਕੀਆਂ ਫੜੀਆਂ ਨੇ ਜਦੋਂ ਉਹਨਾਂ ਨੇ ਇੱਕ ਸੋਹਣੀ ਝੀਲ ਨੂੰ ਵੱਡੀ ਰੂਹ ਦੀ ਮੁਸਕਰਾਹਟ ਦਾ ਨਾਂ ਦਿੱਤਾ। ਸਿਆਣ ਆਪਣੀ ਸਾਰੀਆਂ ਇਸਲਾਹਤਾਂ ਉੱਤੇ ਬਰਤਰ ਤੇ ਇਹਨਾਂ ਸਾਰਿਆਂ ਉੱਤੇ ਹੁਕਮਰਾਨੀ ਕਰਨ ਵਾਲੀ ਆਪਣੇ ਖੁਦ ਦੇ ਨਿਜ਼ਾਮਾਂ ਦਾ ਇੱਕ ਮਰਕਜ਼ੀ ਸ਼ਮਾ ਸੇ, ਯਾਨੀ ਆਪਣੀ ਖੁਦ ਦੀ ਵਸੀਹ ਤਖਲੀਕ ਦੀ ਲੋਹ ਤੇ ਹਯਾਤੀ ਤੇ ਇਨਸਾਨ ਇਲਾਹੀ ਸਿਆਣ ਦਾ ਮੁਆਵਨ ਏ। ਮਾਦਾ ਤੇ ਫਾਨੀ ਬਦਨ ਜਾਂ ਅਕਲ ਇਨਸਾਨ ਨਹੀਂ ਏ। ਹਸਤੀ ਦੀ ਸਾਇੰਸ ਇਹਨੂੰ ਲਾਮਹਿਦੂਦ ਰੂਹ ਜਾਂ ਜਿੰਦ ਲਈ ਨਾਮੁਮਕਿਨ ਪੇਸ਼ ਕਰਦੀ ਏ ਭਈ ਇਹ ਇੱਕ ਮਹਿਦੂਦ ਬਦਨ ਜਾਂ ਇਨਸਾਨ ਲਈ ਉਹਦੇ ਬਣਾਉਣ ਵਾਲੇ ਤੋਂ ਵੱਖਰੀ ਕੋਈ ਜ਼ਹਾਨਤ ਰੱਖੇ। ਇਹ ਇਸ ਗੱਲ ਨੂੰ ਫਰਜ਼ ਕਰਨ ਲਈ ਆਪ ਹੀ ਗਵਾਹੀ ਏ ਭਈ ਨਾਮਿਆਤੀ ਹੈਵਾਨ ਜਾਂ ਹਰਿਆਲੀ ਵਾਲੀ ਹਯਾਤੀ ਵਰਗੀ ਅਸਲੀਅਤ ਹੋ ਸਕਦੀ ਏ ਜਦੋਂ ਇਹ ਬਰਾਏ ਨਾਮ ਹਯਾਤੀ ਮੌਤ ਉੱਤੇ ਮੁੱਕ ਜਾਂਦੀ ਏ। ਹਯਾਤੀ ਕਦੀ ਇੱਕ ਪਲ ਵਿੱਚ ਹੀ ਨਹੀਂ ਮੁੱਕ ਜਾਂਦੀ, ਇਸ ਲਈ ਕਦੀ ਬਨਾਵਟੀ ਜਾਂ ਨਾਮਿਆਤੀ ਨਹੀਂ ਹੁੰਦੀ ਤੇ ਨਾ ਕਦੀ ਆਪਣੀ ਸ਼ਕਲ ਦੇ ਪਾਰੋਂ ਮਹਿਦੂਦ ਜਾਂ ਗਰਕ ਹੁੰਦੀ ਏ। ਫਾਨੀਅਤ ਦੇ ਅੰਦਰ ਤੁਹਾਡੇ ਕੋਲ ਰੂਹ ਜਾਂ ਲਾਫਾਨੀਅਤ ਦਾ ਕੀ ਸਬੂਤ ਹੈ?
ਇੱਥੇ ਤੀਕਰ ਵੀ ਫਿਤਰੀ ਸਾਇੰਸ ਦੇ ਮੁਤਾਬਕ ਵੀ ਬਦਨ ਨੂੰ ਛੱਡਣ ਤੇ ਇਹਦੇ ਵਿੱਚ ਵੜਨ ਲੱਗਿਆਂ ਇਨਸਾਨ ਨੇ ਕਦੀ ਰੂਹ ਜਾਂ ਜਿੰਦ ਨੂੰ ਨਹੀਂ ਫੜਿਆ। ਪਾਣੀ ਅਕੀਦੇ ਦੇ ਦਾਅਵੇ ਦੇ ਇਲਾਵਾ ਰੂਹ ਦੇ ਅੰਦਰ ਵਸਣ ਦੇ ਨਜ਼ਰੀਏ ਦੀ ਬੁਨਿਆਦ ਕੀ ਹੈ? ਫਾਨੀ ਬਦਨ ਮਾਦੇ ਉੱਤੇ ਸਿਆਣ ਦਾ ਸਿਰਫ ਇੱਕ ਗਲਤ ਅਕੀਦਾ ਹੈ। ਜਿਹਨੂੰ ਤੁਸੀਂ ਮਾਦਾ ਆਖਦੇ ਹੋ ਉਹ ਅਸਲ ਵਿੱਚ ਹੱਲ ਵਿੱਚ ਇੱਕ ਗਲਤੀ ਇਬਤਦਾਈ ਫਾਨੀ ਸਿਆਣ ਮੈਲਟਨ ਦੀ ਪੇਸ਼ ਕਰਦਾ ਅਫਰਾ ਤਫਰੀ ਤੇ ਪੁਰਾਣੀ ਰਾਤ ਦੇ ਨਾਲ ਮੁਮਾਸਲਤ ਹੈ। ਇਸ ਫਾਨੀ ਸਿਆਣ ਦੇ ਮੁਤਾਬਕ ਇੱਕ ਨਜ਼ਰੀਆ ਇਹ ਹੈ ਭਈ ਇਹਦੇ ਅਹਿਸਾਸ ਨਵੇਂ ਇਨਸਾਨ ਨੂੰ ਜਨਮ ਦੇ ਸਕਦੇ, ਲਹੂ, ਗੋਸ਼ਤ ਤੇ ਹੱਡੀਆਂ ਬਣਾ ਸਕਦੇ ਨੇ। ਹਸਤੀ ਦੀ ਸਾਇੰਸ ਜਿਹਦੇ ਵਿੱਚ ਸਭ ਕੁਝ ਇਲਾਹੀ ਸਿਆਣ ਜਾਂ ਰੱਬ ਤੇ ਉਹਦਾ ਖਿਆਲ ਸ਼ਾਮਲ ਹੈ ਇਸ ਦੌਰ ਵਿੱਚ ਵਾਜ਼ਿਹ ਤਰ ਹੋਵੇਗਾ, ਪਰ ਇਸ ਅਕੀਦੇ ਲਈ ਭਈ ਮਾਦਾ ਇਨਸਾਨ ਦਾ ਆਲਾ ਹੈ ਜਾਂ ਇਹ ਭਈ ਇਨਸਾਨ ਆਪਣੀ ਬਦਨੀ ਸੋਚ ਵਿੱਚ ਦਾਖਲ ਹੋ ਸਕਦਾ ਹੈ, ਉਹਦੇ ਆਪਣੇ ਆਪ ਦੇ ਅਕੀਦੇ ਦੇ ਨਾਲ ਉਹਨੂੰ ਬੰਨ੍ਹਦਾ ਹੈ ਤੇ ਫਿਰ ਉਹਦੇ ਰਿਸ਼ਤਿਆਂ ਨੂੰ ਮਾਦਾ ਆਖਦਾ ਤੇ ਉਹਨਾਂ ਨੂੰ ਇਲਾਹੀ ਸ਼ਰੀਅਤ ਦਾ ਨਾਂ ਦਿੰਦਾ ਹੈ। ਜਾਨ ਵਿੱਚ ਲਾਮਹਿਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਏ ਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਏ ਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਵੇਗੀ ਜੇ ਜਾਨ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਬੁਲੰਦ ਲੁਤਫੀ ਲਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਿਦੂਦ ਨਹੀਂ ਕਰ ਸਕਦੇ। ਹਵਾਸ ਕੋਈ ਅਸਲੀ ਲੁਤਫ ਅਤਾ ਨਹੀਂ ਕਰਦੇ। ਯਿਸੂ ਨੇ ਇਹ ਤਾਲੀਮ ਕਦੀ ਨਹੀਂ ਦਿੱਤੀ ਭਈ ਦਵਾਈਆਂ, ਖੁਰਾਕ, ਹਵਾ ਤੇ ਵਰਜ਼ਸ਼ ਇਨਸਾਨ ਨੂੰ ਤੰਦਰੁਸਤ ਰੱਖਦੇ ਨੇ ਜਾਂ ਇਹਨਾਂ ਨਾਲ ਇਨਸਾਨੀ ਹਯਾਤੀ ਬਰਬਾਦ ਹੋ ਸਕਦੀ ਏ। ਨਾ ਹੀ ਉਹਨੇ ਇਹਨਾਂ ਗਲਤੀਆਂ ਨੂੰ ਆਪਣੇ ਅਮਲ ਤੋਂ ਬਿਆਨ ਕੀਤਾ। ਉਹਨੇ ਇਨਸਾਨ ਦੀ ਹਮਾਂਗੀ ਦਾ ਸਿਆਣ ਦੇ ਨਾਲ ਹਵਾਲਾ ਦਿੱਤਾ, ਨਾ ਕਿ ਮਾਦੇ ਦੇ ਨਾਲ, ਤੇ ਕਦੀ ਵੀ ਰੱਬ ਦੇ ਫਰਮਾਨ ਨੂੰ ਗੈਰ ਮੌਸਰ ਨਹੀਂ ਬਣਾਇਆ ਜਿਨ੍ਹੇ ਪਾਪ, ਬਿਮਾਰੀ ਤੇ ਮੌਤ ਦੀ ਰੱਬ ਵੱਲੋਂ ਹਲਾਕਤ ਉੱਤੇ ਮੋਹਰ ਕੀਤੀ। ਇਹਨਾਂ ਮਫਰੂਜ਼ਿਆਂ ਨੂੰ ਕਬੂਲ ਕਰੀਏ ਭਈ ਖੁਰਾਕ ਹਯਾਤੀ ਦੀ ਗਜ਼ਾਈਅਤ ਏ ਤੇ ਇਹਦੇ ਬਾਅਦੋਂ ਦੂਜੇ ਪਾਸੇ ਇੱਕ ਹੋਰ ਇਤਰਾਫ ਦੀ ਲੋੜ ਪੈਂਦੀ ਏ। ਇਹ ਭਈ ਖੁਰਾਕ ਵਿੱਚ ਕਿਸੇ ਕਮੀ ਜਾਂ ਜ਼ਿਆਦਤੀ, ਮਿਆਰ ਜਾਂ ਮਿਕਦਾਰ ਦੇ ਪਾਰੋਂ ਹਯਾਤੀ ਰੱਬ ਨੂੰ ਬਰਬਾਦ ਕਰਨ ਦੀ ਕੂਵਤ ਪਾਈ ਜਾਂਦੀ ਏ। ਸਿਹਤ ਦੇ ਬਾਰੇ ਸਾਰੇ ਮਾਦੀ ਮਫਰੂਜ਼ਿਆਂ ਦੀ ਮੁਬਹਿਮ ਫਿਤਰਤ ਦਾ ਇਹ ਇੱਕ ਨਮੂਨਾ ਏ। ਇਹ ਖੁਦ ਮੁਖਾਲਫ ਤੇ ਖੁਦਕੁਸ਼ ਨੇ ਜਿਹੜੇ ਕਾਇਮ ਕਰਦੇ ਨੇ ਇੱਕ ਅਜਿਹੀ ਸਲਤਨਤ ਜਿਹਦੇ ਵਿੱਚ ਫੁੱਟ ਪੈ ਜਾਵੇ ਤੇ ਉਹ ਵੀਰਾਨ ਹੋ ਜਾਂਦੀ ਏ। ਜੇ ਆਪਣੇ ਚੇਲਿਆਂ ਲਈ ਖਾਣਾ ਯਿਸੂ ਵੱਲੋਂ ਤਿਆਰ ਕੀਤਾ ਗਿਆ ਹੋਵੇ ਤੇ ਇਹ ਹਯਾਤੀ ਨੂੰ ਬਰਬਾਦ ਨਹੀਂ ਕਰ ਸਕਦਾ। ਅਸਲੀਅਤ ਇਹ ਹੈ ਕਿ ਖੁਰਾਕ ਇਨਸਾਨ ਦੀ ਸਾਰੀ ਹਯਾਤੀ ਨੂੰ ਮੁਤਾਸਰ ਨਹੀਂ ਕਰਦੀ ਤੇ ਜਦੋਂ ਅਸੀਂ ਇਹ ਸਿੱਖਦੇ ਹਾਂ ਵੀ ਰੱਬ ਸਾਡੀ ਹਯਾਤੀ ਏ ਤੇ ਇਹ ਆਪਣੇ ਆਪ ਜ਼ਾਹਿਰ ਹੋ ਜਾਂਦੀ ਏ। ਇੱਕ ਵਾਰੀ ਇੱਕ ਪਾਦਰੀ ਨੇ ਰੋਟੀ ਤੇ ਪਾਣੀ ਨਾਲ ਪਰਹੇਜ਼ੀ ਖਾਣਾ ਖਾਣ ਦੀ ਆਦਤ ਬਣਾ ਲਈ ਭਈ ਆਪਣੀ ਰੂਹਾਨੀਅਤ ਨੂੰ ਵਧਾ ਸਕੇ। ਆਪਣੀ ਸਿਹਤ ਮਾੜੀ ਹੁੰਦਿਆਂ ਵੇਖ ਕੇ ਉਹਨੇ ਆਪਣੀ ਪਰਹੇਜ਼ੀ ਛੱਡ ਦਿੱਤੀ ਤੇ ਦੂਜਿਆਂ ਨੂੰ ਇਸ ਗੱਲ ਦੀ ਸਲਾਹ ਦਿੱਤੀ ਭਈ ਫਜ਼ਲ ਵਿੱਚ ਬੜੋਤਰੀ ਲਈ ਗ਼ਜ਼ਾਵਾਂ ਘੱਟ ਕਰਨ ਦੀ ਕੋਸ਼ਿਸ਼ ਕਦੀ ਨਾ ਕਰਨ। ਇਹ ਭਰੋਸਾ ਭਈ ਰੋਜ਼ਾ ਜਾਂ ਨਿਯੋਤਾ ਇਨਸਾਨ ਨੂੰ ਅਖਲਾਕੀ ਜਾਂ ਬਦਨੀ ਤੌਰ ਤੇ ਬਿਹਤਰ ਬਣਾਉਂਦੇ ਨੇ। ਚੰਗਿਆਈ ਜਾਂ ਬੁਰਾਈ ਦੀ ਪਛਾਣ ਦੇ ਰੁੱਖ ਦੇ ਫਲਾਂ ਵਿੱਚੋਂ ਇੱਕ ਏ ਜਿਹਦੇ ਬਾਰੇ ਰੱਬ ਨੇ ਆਖਿਆ ਤੁਸੀਂ ਇਹਨੂੰ ਬਿਲਕੁਲ ਨਾ ਖਾਣਾ। ਫਾਨੀ ਸਿਆਣ ਫਾਨੀ ਬਦਨ ਦੀਆਂ ਸਾਰੀਆਂ ਹਾਲਤਾਂ ਨੂੰ ਬਣਾਉਂਦੀ ਏ ਤੇ ਉਹ ਮੇਦੇ, ਹੱਡੀਆਂ, ਫੇਫੜਿਆਂ, ਦਿਲ, ਲਹੂ ਵਗੈਰਾ ਨੂੰ ਓਨਾ ਕਾਬੂ ਕਰ ਸਕਦੀ ਏ ਜਿੰਨਾ ਬਰਾਹ ਰਾਸਤ ਉਹ ਆਪਣੀ ਮਰਜ਼ੀ ਜਾਂ ਰਜ਼ਾਮੰਦੀ ਨਾਲ ਹੱਥ ਹਿਲਾਉਂਦੀ ਏ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਯਾਨੀ ਹਸਤੀ ਦੇ ਇਲਾਹੀ ਅਸੂਲ ਦੇ ਪਾਰੋਂ ਕਾਇਮ ਰਹਿੰਦਾ ਏ। ਧਰਤੀ ਰੱਬ ਦੇ ਹੁਕਮ ਤੇ ਇਨਸਾਨ ਦੇ ਵਰਤਨ ਲਈ ਖੁਰਾਕ ਪੈਦਾ ਕਰਦੀ ਏ। ਇਹ ਜਾਣਦਿਆਂ ਹੋਏ ਯਿਸੂ ਨੇ ਇੱਕ ਵਾਰੀ ਆਖਿਆ ਆਪਣੀ ਜਾਨ ਦੀ ਫਿਕਰ ਨਾ ਕਰਿਓ ਵੀ ਅਸੀਂ ਕੀ ਖਾਵਾਂਗੇ ਤੇ ਪੀਵਾਂਗੇ। ਆਪਣੇ ਖਾਲਕ ਦਾ ਇਸਤਹਿਕਾਕ ਫਰਜ਼ ਕਰਦਿਆਂ ਹੋਏ ਨਹੀਂ ਬਲਕਿ ਰੱਬ ਜਿਹੜਾ ਸਾਰਿਆਂ ਦਾ ਪਿਓ ਤੇ ਮਾਂ ਏ ਉਹਨੂੰ ਸਮਝਦਿਆਂ ਹੋਏ ਭਈ ਉਹ ਇੰਝ ਹੀ ਇਨਸਾਨ ਨੂੰ ਖੁਰਾਕ ਤੇ ਕੱਪੜੇ ਫਰਾਹਮ ਕਰਨ ਦੇ ਕਾਬਲ ਏ ਜਿਵੇਂ ਉਹ ਸੋਸਨ ਦੇ ਫੁੱਲਾਂ ਨਾਲ ਕਰਦਾ ਏ। ਹਫਜ਼ਾਨੇ ਸਿਹਤ ਉੱਤੇ ਜਿੰਨੀ ਤਵੱਜੋ ਦਿੱਤੀ ਜਾਂਦੀ ਏ ਜੇ ਉਹਦੇ ਤੋਂ ਅੱਧੀ ਤਵੱਜੋ ਵੀ ਕ੍ਰਿਸਚਨ ਸਾਇੰਸ ਦੀ ਪੜ੍ਹਾਈ ਤੇ ਰੂਹਾਨੀਅਤ ਦੇ ਖਿਆਲਾਂ ਨੂੰ ਦਿੱਤੀ ਜਾਂਦੀ ਤੇ ਇਹ ਬਸ 1000 ਸਾਲ ਵਿੱਚ ਇੱਕ ਅਸ਼ਰਾ ਹੀ ਹੁੰਦਾ। ਸਾਨੂੰ ਇਸ ਝੂਠੇ ਅਕੀਦੇ ਨੂੰ ਨੇਸਤ ਕਰ ਦੇਣਾ ਚਾਹੀਦਾ ਹੈ ਭਈ ਹਯਾਤੀ ਤੇ ਜ਼ਹਾਨਤ ਮਾਦੇ ਵਿੱਚ ਨੇ ਤੇ ਆਪਣੇ ਆਪ ਨੂੰ ਉਹਦੇ ਉੱਤੇ ਕਾਇਮ ਕਰਨਾ ਚਾਹੀਦਾ ਹੈ ਜਿਹੜਾ ਕਾਮਲ ਤੇ ਪਾਕ ਏ। ਪੌਲੂਸ ਨੇ ਆਖਿਆ ਰੂਹ ਦੇ ਮੁਤਾਬਕ ਚੱਲੋ ਤੇ ਬਦਨ ਦੀ ਖਾਹਿਸ਼ ਨੂੰ ਬਿਲਕੁਲ ਪੂਰਾ ਨਾ ਕਰੋਗੇ। ਛੇਤੀ ਜਾਂ ਦੇਰ ਨਾਲ ਅਸੀਂ ਇਹ ਸਿੱਖਾਂਗੇ ਭਈ ਇਨਸਾਨ ਦੀ ਮੁਤਨਾਹੀ ਹੈਸੀਅਤ ਦੀਆਂ ਬੇੜੀਆਂ ਨਜ਼ਰ ਦੇ ਇਸ ਧੋਖੇ ਨਾਲ ਪਿਘਲਣ ਲੱਗ ਜਾਂਦੀਆਂ ਨੇ ਭਈ ਉਹ ਜਾਨ ਦੀ ਬਜਾਏ ਬਦਨ ਵਿੱਚ, ਰੂਹ ਦੀ ਬਜਾਏ ਮਾਦੇ ਵਿੱਚ ਰਹਿੰਦਾ ਹੈ।
ਹਯਾਤੀ ਜਿੰਦ ਦਾ ਕਾਨੂੰਨ ਹੈ, ਇੱਥੋਂ ਤੀਕਰ ਵੀ ਸੱਚਾਈ ਦੀ ਰੂਹ ਦਾ ਕਾਨੂੰਨ ਵੀ, ਤੇ ਜਿੰਦ ਕਿਸੇ ਨੁਮਾਇੰਦਾਕਾਰ ਦੇ ਬਿਨਾਂ ਕਦੀ ਨਹੀਂ ਹੁੰਦੀ। ਇਨਸਾਨ ਦੀ ਇਨਫਰਾਦੀਅਤ ਆਪਣੇ ਜ਼ਮੀਰ ਵਿੱਚ ਕਦੀ ਮਰ ਸਕਦੀ ਏ ਨਾ ਗਾਇਬ ਹੋ ਸਕਦੀ ਏ, ਜਿਵੇਂ ਭਈ ਜਿੰਦ ਹੋ ਸਕਦੀ ਏ, ਕਿਉਂ ਜੇ ਦੋਵੇਂ ਲਾਫਾਨੀ ਨੇ। ਜੇ ਇਨਸਾਨ ਹੁਣ ਮੌਤ ਉੱਤੇ ਯਕੀਨ ਰੱਖਦਾ ਏ ਤੇ ਤਦ ਉਹਨੂੰ ਇਹਦੇ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਜਦ ਉਹ ਇਹ ਜਾਣ ਲੈਂਦਾ ਏ ਭਈ ਮੌਤ ਵਿੱਚ ਕੋਈ ਅਸਲੀਅਤ ਨਹੀਂ ਏ, ਕਿਉਂ ਜੇ ਹਸਤੀ ਦੀ ਸੱਚਾਈ ਮੌਤ ਤੋਂ ਬਗੈਰ ਏ। ਇਸ ਤੋਂ ਪਹਿਲਾਂ ਭਈ ਹਯਾਤੀ ਨੂੰ ਸਮਝਿਆ ਤੇ ਹਮਾਂਗੀ ਨੂੰ ਹਾਸਲ ਕੀਤਾ ਜਾ ਸਕੇ, ਇਸ ਭਰੋਸੇ ਉੱਤੇ ਸਾਇੰਸ ਦੇ ਪਾਰੋਂ ਮਹਾਰਤ ਹਾਸਲ ਹੋਣੀ ਚਾਹੀਦੀ ਏ ਭਈ ਵਜੂਦੀਅਤ ਮਾਦੇ ਦਾ ਆਰਜ਼ੀ ਹਿੱਸਾ ਏ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ, ਇੱਥੇ ਤੀਕਰ ਪਈ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ, ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ ਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।